ਤੁਸੀਂ ਜਿੰਨੀਆਂ ਵੀ ਖਬਰਾਂ ਦੇਖ ਲਓ, ਕਿੰਨੇ ਹਜ਼ਾਰ ਪੁਲਿਸ ਜਿਹੜੀ ਆ ਦਰਬਾਰ ਸਾਹਿਬ ਦੇ ਆਲੇ ਦੁਆਲੇ ਲਾਈ ਗਈ ਅੱਜ ਦੀ ਡੇਟ 36 ਸਾਲਾਂ ਬਾਅਦ ਵੀ। ਅਤੇ ਜਿਹੜੀ ਸੰਗਤ ਦੇ ਮੈਂਬਰ ਆ ਉਹਨਾਂ ਨੂੰ ਮੱਥਾ ਟੇਕਣ ਤੱਕ ਨਹੀਂ ਜਾਣ ਦਿੱਤਾ ਗਿਆ। ਸੋ ਸਾਡੇ ਸਾਰੇ ਪ੍ਰੋਗਰਾਮ ਅੱਜ ਵੀ ਜਿਹੜੇ ਆ ਜੂਨ 1984 ਦੇ ਸ਼ਹੀਦਾਂ ਨੂੰ ਸਮਰਪਿਤ ਹੋਣਗੇ। ਸੋ ਇੱਕ ਵਾਰੀ ਫੇਰ ਆਪਾਂ ਸਾਰੇ ਹੀ ਸ਼ਹੀਦਾਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਵੱਲੋਂ ਸਾਰੇ ਹੀ ਪ੍ਰਣਾਮ ਕਰਦੇ ਹਾਂ। ਜੀ ਬਿਲਕੁਲ ਜੀ, ਕੋਟਾਨ ਕੋਟ ਪ੍ਰਣਾਮ। ਅੱਜ ਉੱਦਾਂ ਜਥੇਦਾਰ ਹੁਣਾਂ ਦਾ ਜਿਹੜਾ ਬਿਆਨ ਆ ਉਹ ਕਾਫੀ ਦਿਲਾਂ ਨੂੰ, ਸਿੱਖਾਂ ਦੇ ਦਿਲਾਂ ਦੇ ਲਈ ਜਿਹੜਾ ਉਹ ਸਕੂਨ ਦੇਣ ਵਾਲਾ ਵੀ ਸੀ, ਜਦੋਂ ਉਹਨਾਂ ਨੇ ਇਹ ਚੀਜ਼ ਆਖੀ ਵੀ ਹਾਂ ਕਿਉਂ, ਕਿਹੜਾ ਸਿੱਖ ਆ ਜਿਹਦੇ ਦਿਲ ਦੇ ਵਿੱਚ ਖਾਲਿਸਤਾਨ ਦੀ ਗੱਲ ਜਿਹੜੀ ਆ ਉਹ ਨਹੀਂ ਜਿਹੜੀ ਉਹ ਹੈਗੀ। ਸੋ ਇੱਦਾਂ ਦੀ ਜਿਹੜੀ ਗੱਲ ਹੋਈ ਆ ਉਹ ਉਸ ਦੇ ਵੱਖਰੇ ਪੋਲੀਟੀਕਲ ਮਾਇਨੇ ਜਿਹੜੇ ਹੋ ਸਕਦੇ ਆ, ਪਰ ਉਸ ਗੱਲ ਦੀ ਤੁਸੀਂ ਦੇਖਿਓ ਵੀ ਉੱਥੇ ਕਿੰਨੀ ਜ਼ਿਆਦਾ ਜਿਹੜੀ ਆਲਰੇਡੀ ਉਹਨਾਂ ਨੇ ਗੱਲ ਚੱਕੀ ਹੋਈ ਆ ਵੀ ਇਹ ਦੇਖੋ ਕਿੱਦਾਂ ਦੀ ਗੱਲ ਕਰਦੇ ਆ। ਕਹਿੰਦੇ ਵੀ ਜੇ ਖਾਲਿਸਤਾਨ ਦਓਗੇ ਤਾਂ ਅਸੀਂ ਲੈ ਲਵਾਂਗੇ, ਕੋਈ ਨਾ ਨਹੀਂ ਆ। ਸੋ ਇੱਦਾਂ ਦੀ ਗੱਲ ਜਿਹੜੀ ਉਹਨਾਂ ਨੇ ਆਖੀ ਆ। ਅਤੇ ਹਰਜੋਤ ਸਿੰਘ ਜੀ, ਵਾਪਸ ਆਪਾਂ ਜਿਹੜੇ ਅਮਰੀਕਾ ਦੇ ਵਿੱਚ ਜੋ ਕੁਛ ਚੱਲ ਰਿਹਾ ਉਹਨਾਂ ਖਬਰਾਂ ਦੇ ਉੱਤੇ ਜਲਦੀ ਜੇ ਝਾਤ ਮਾਰਦੇ ਜਾਈਏ ਤਾਂ ਜਿਹੜੇ ਪੁਲਿਸ ਬਰੂਟੈਲਿਟੀ ਦੇ ਖਿਲਾਫ ਚੱਲ ਰਹੇ ਜਿਹੜੇ ਪ੍ਰੋਟੈਸਟ ਦੇ ਵਿੱਚ ਪੁਲਿਸ ਨੂੰ ਵੀ ਹੁਣ ਕਾਫੀ ਜ਼ਿਆਦਾ ਖਾਮਿਆਜ਼ਾ ਜਿਹੜਾ ਉਹ ਭੁਗਤਣਾ ਪੈ ਰਿਹਾ, ਕਿਉਂਕਿ ਉਹਨਾਂ ਦੀ ਪੁਲਿਸ ਬਰੂਟੈਲਿਟੀ ਹੁਣ ਹੋਰ ਵੀ ਜ਼ਿਆਦਾ ਵੀਡੀਓਜ਼ ਦੇ ਵਿੱਚ ਕੈਦ ਹੋਣੀ ਸ਼ੁਰੂ ਹੋਈ ਆ। ਇਹਨਾਂ ਸਾਰਿਆਂ ਨੂੰ ਹਰਜੋਤ ਜੀ ਦੇਖਦੇ ਹੋਏ ਦੇਖਿਆ ਗਿਆ ਜਿਹੜਾ ਕਿ ਫੌਜੀ ਪਾਣੀ ਵਾਲੇ ਹੈਗੇ ਆ, ਉਹਨਾਂ ਨੇ US ਪੁਲਿਸ ਏਜੰਸੀਜ਼ ਨੂੰ ਜਿਹੜੀਆਂ ਆਪਣੀਆਂ ਬਾਈਕ ਸੇਲਸ ਹੈਗੀਆਂ ਆ ਉਹ ਬੰਦ ਕਰ ਦਿੱਤੀਆਂ। ਉਹ ਕਹਿੰਦੇ ਵੀ ਜਿਹੜੇ ਪੁਲਿਸ ਦੁਆਰਾ ਇਹ ਜਿਹੜੇ ਵਾਇਲੈਂਟ ਟੈਕਟਿਕਸ, ਹਿੰਸਕ ਜਿਹੜੀਆਂ ਚੀਜ਼ਾਂ ਵਰਤੀਆਂ ਜਾਂਦੀਆਂ ਆ ਉਸ ਦੇ ਕਰਕੇ ਅਜੇ ਵੀ ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜੇ ਪ੍ਰੋਟੈਸਟ ਆ ਉਹ ਚੱਲ ਰਹੇ ਨੇ। ਇਸੇ ਤਰ੍ਹਾਂ ਬਫਲੋ 'ਚ ਆਪਾਂ ਸ਼ਾਮੀ ਵੀ ਖਬਰ ਕੀਤੀ ਸੀ ਸਾਂਝੀ ਵੀ ਕਿਸ ਤਰ੍ਹਾਂ ਇੱਕ ਜਿਹੜਾ 75 ਸਾਲਾਂ ਦਾ ਜਿਹੜਾ ਬਜ਼ੁਰਗ ਸੀ ਉਸ ਨੂੰ ਇੱਕ ਪੁਲਿਸ ਵਾਲਿਆਂ ਨੇ ਧੱਕਾ ਮਾਰਿਆ, ਅਤੇ ਜਦੋਂ ਉਹ ਡਿੱਗ ਪਿਆ ਅਤੇ ਉਹਦਾ ਸਿਰ ਜਿਹੜਾ ਖੂਨ ਨਿਕਲਣ ਲੱਗ ਪਿਆ ਅਤੇ ਪੁਲਿਸ ਵਾਲੇ ਕੋਲ ਦੀ ਲੰਘਦੇ ਰਹੇ। ਸੋ ਉਹਨੂੰ ਦੇਖਦੇ ਹੋਏ ਵੀ ਜਿਹੜੇ 2 ਪੁਲਿਸ ਆਫੀਸਰ ਆ ਉਹਨਾਂ ਨੂੰ ਵਿਦਆਊਟ ਪੇ ਜਿਹੜਾ ਸਸਪੈਂਡ ਕੀਤਾ ਗਿਆ ਹੈਗਾ। ਆਫੀਸਰ ਰੋਬਰਟ ਮੈਕੈਵੀ 32 ਸਾਲਾਂ ਦਾ ਸੀ, ਇੱਕ ਆਫੀਸਰ ਐਰਨ ਜਿਹੜਾ ਉਹ 39 ਸਾਲਾਂ ਦਾ ਸੀ, ਪਰ ਦੋਨਾਂ ਨੇ ਕੋਈ ਗਿਲਟੀ ਪਲੀਡ ਨਹੀਂ ਕੀਤਾ ਹੈਗਾ। ਪਰ ਇਸ ਤੋਂ ਬਾਅਦ ਉੱਥੇ ਦੀ ਕਹਿੰਦੇ ਸਾਰੀ ਦੀ ਸਾਰੀ ਜਿਹੜੀ ਐਮਰਜੈਂਸੀ ਰਿਸਪੌਂਸ ਟੀਮ ਹੈਗੀ ਆ 57 ਦੇ ਕਰੀਬ ਜਿਹੜੇ ਪੁਲਿਸ ਆਫੀਸਰਸ ਆ ਉਹਨਾਂ ਨੇ ਇੱਕ ਤਰ੍ਹਾਂ ਨਾਲ ਕਹਿੰਦੇ ਵੀ ਰਿਜ਼ਾਈਨ ਦੇ ਦਿੱਤਾ ਵੀ ਕਹਿੰਦੇ ਅਸੀਂ ਹੁਣ ਕਿਸੇ ਵੀ ਹੋਰ ਜਿਹੜੀ ਈਵੈਂਟ ਆ ਉਹਦੇ ਵਿੱਚ ਪਾਰਟੀਸਪੇਟ ਨਹੀਂ ਕਰਨਾ। ਜੀ ਮੈਂ ਗਲਤੀ ਦੇ ਨਾਲ ਫੂਜੀ ਵਾਟਰਸ ਵਾਲੇ ਕਹਿ ਗਏ, ਫੂਜੀ ਬਾਈਕਸ ਵਾਲੇ ਹੈਗੇ ਨੇ ਜਿਹੜੇ ਕਿ ਬਾਈਕੋ ਇੱਕ ਡਿਸਟਰੀਬਿਊਟਰ ਹੈਗਾ ਆ ਇਹਨਾਂ ਦਾ। ਸੋ ਉਹਨਾਂ ਨੇ ਇਹ ਆਪਣੀ ਜਿਹੜਾ ਇੰਸਟਾਗ੍ਰਾਮ ਦੇ ਉੱਤੇ ਜਿਹੜਾ ਇਹ ਪਾਇਆ ਵੀ ਜਿਸ ਤਰੀਕੇ ਦੇ ਨਾਲ ਹਿੰਸਕ ਚੀਜ਼ਾਂ 'ਚ ਵਰਤ ਰਹੇ ਆ, ਸੋ ਅਸੀਂ ਨਹੀਂ ਚਾਹੁੰਦੇ ਵੀ ਸਾਡੇ ਬਾਈਕ ਇਹਨਾਂ ਚੀਜ਼ਾਂ ਦੇ ਵਿੱਚ ਉਹ ਆਉਣਗੇ। ਉੱਧਰ ਕੱਲ੍ਹ ਰਾਸ਼ਟਰਪਤੀ ਟਰੰਪ ਨੇ ਜਾਰਜ ਫਲਾਇਡ ਦੀ ਮੌਤ ਦੇ ਉੱਤੇ ਆਖਿਆ ਵੀ ਅੱਜ ਉਹ ਉੱਤੋਂ ਦੇਖ ਰਿਹਾ ਹੋਣਾ ਅਤੇ ਖੁਸ਼ ਹੋਣਾ ਆ ਵੀ ਇਕਨੋਮਿਕਲੀ ਅਮਰੀਕਾ ਜਿਹੜਾ ਉਹ ਗੇਨ ਕਰ ਰਿਹਾ ਆ। ਇਹ ਬੜੀ ਹੀ ਸੰਵੇਦਨਹੀਨ ਜਿਹੜੀ ਟਿੱਪਣੀ ਰਾਸ਼ਟਰਪਤੀ ਟਰੰਪ ਦੀ ਦੇਖੀ ਗਈ ਵੀ ਉਸ ਦੀ ਮੌਤ ਜਿਹੜੀ ਉਹ ਕਿਹਨਾਂ ਕਾਰਨਾਂ ਕਰਕੇ ਹੋਈ ਅਤੇ ਉਹ ਕਿਸ ਤਰੀਕੇ ਨਾਲ ਉਸ ਨੂੰ ਇਕੋਨਮੀ ਦੇ ਨਾਲ ਜੋੜ ਕੇ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਇਹ ਤਾਂ ਉਹ ਗੱਲ ਹੋਈ ਵੀ ਸਿੱਖਾਂ ਨੂੰ ਕਹੋ ਵੀ ਅਸੀਂ ਤੁਹਾਡਾ ਅਕਾਲ ਤਖਤ ਢਾਇਆ ਆ ਅਤੇ ਹੁਣ ਜਿਹੜੇ ਸ਼ਹੀਦ ਉੱਤੇ ਆ ਉਹ ਦੇਖ ਕੇ ਖੁਸ਼ ਹੋਣੇ ਆ ਵੀ ਅਸੀਂ ਸਿੱਖਾਂ ਦਾ ਇੱਕ ਪ੍ਰਧਾਨ ਮੰਤਰੀ ਜਿਹੜਾ ਉਹ ਬਣਾਤਾ। ਸੋ ਇਹ ਮਾੜੀ ਗੱਲ ਆ ਜਿਹੜੇ ਰਾਸ਼ਟਰਪਤੀ ਟਰੰਪ ਦੇ ਦੁਆਰਾ ਇਸ ਤਰੀਕੇ ਦੇ ਨਾਲ ਜਾਰਜ ਫਲੋਇਡ ਦੀ ਮੌਤ ਨੂੰ ਇਕੋਨਮੀ ਦੇ ਨਾਲ ਜੋੜ ਕੇ ਜਿਹੜਾ ਉਹ ਦਰਸਾਇਆ ਗਿਆ ਹੈਗਾ ਆ। ਸੋ ਇਹ ਚੀਜ਼ਾਂ ਜਿਹੜੀਆਂ ਹਾਲ ਦੀ ਘੜੀ ਜਿਹੜੀਆਂ ਉਹ ਵਾਪਰ ਰਹੀਆਂ ਆ। ਫੈਡਰਲ ਜੱਜ ਨੇ ਕੱਲ੍ਹ ਜੇ ਇੱਕ ਡੈਨਵਰ ਪੁਲਿਸ ਡਿਪਾਰਟਮੈਂਟ ਨੂੰ ਇਹ ਹਦਾਇਤਾਂ ਦਿੱਤੀਆਂ ਵੀ ਕਿਸੇ ਵੀ ਤਰੀਕੇ ਦੇ ਕੈਮੀਕਲ ਵੈਪਨਸ ਅਤੇ ਪ੍ਰੋਜੈਕਟਾਈਲਸ ਜਿਹੜੇ ਨੇ, ਜਿੱਦਾਂ ਰਬੜ ਬੁਲੇਟਸ ਵੀ ਹੁੰਦੇ ਆ, ਟੀਅਰ ਗੈਸ ਕੈਨਿਸਟਰ ਹੁੰਦੇ ਆ, ਉਹਨਾਂ ਨੂੰ ਜਿਹੜੇ ਸ਼ਾਂਤਮਈ ਢੰਗ ਦੇ ਨਾਲ ਪ੍ਰੋਟੈਸਟ ਕਰ ਰਹੇ ਆ ਉਹਨਾਂ ਦੇ ਉੱਤੇ ਜਿਹੜਾ ਉਹ ਨਾ ਵਰਤਿਆ ਜਾਵੇ, ਕਿਉਂਕਿ ਆਲਰੇਡੀ ਸਿਟੀ ਦੇ ਉੱਤੇ 4 ਇੱਦਾਂ ਦੇ ਪ੍ਰੋਟੈਸਟਰਸ ਦੇ ਦੁਆਰਾ ਸੂ ਜਿਹੜਾ ਉਹ ਕਰ ਦਿੱਤਾ ਗਿਆ ਆ। ਜੀ ਇਸੇ ਤਰ੍ਹਾਂ ਵਾਸ਼ਿੰਗਟਨ DC ਤੋਂ ਖਬਰ ਆ ਰਹੀ ਹੈ ਅੱਜ ਜਾਣੀ ਕਿ ਸ਼ਨੀਚਰਵਾਰ ਨੂੰ ਬਹੁਤ ਵੱਡਾ ਜਿਹੜਾ ਪ੍ਰੋਟੈਸਟ ਆ ਉੱਥੇ ਹੋਣ ਜਾ ਰਿਹਾ ਜਾਰਜ ਫਲਾਇਡ ਦੀ ਮੌਤ ਦੇ ਸਬੰਧ ਦੇ ਵਿੱਚ। ਅਤੇ ਵਾਸ਼ਿੰਗਟਨ DC ਦੇ ਵਿੱਚ ਜਿਹੜੀ ਉੱਥੇ ਦੀ DC ਦੀ ਮੇਅਰ ਹੈਗੀ ਆ ਅਤੇ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਇਹਨਾਂ ਦੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਹੁਣ ਜਿਹੜੀ ਆ ਕਾਫੀ ਤਲਖੀ ਚੱਲ ਰਹੀ ਆ। ਖਾਸ ਕਰਕੇ ਜਿਹੜੇ ਉੱਥੇ ਦੇ ਮੇਅਰ ਆ ਉਹਨਾਂ ਨੇ ਇਹ ਕਿਹਾ ਆ ਵੀ ਜਿੰਨੇ ਵੀ ਜਿਹੜੀ ਮਿਲਟਰੀ ਜਾਂ ਫੈਡਰਲ ਲਾ ਇਨਫੋਰਸਮੈਂਟ ਆ ਉਹ ਸਿਟੀ ਤੋਂ ਬਾਹਰ ਜਾਣੀ ਚਾਹੀਦੀ ਹੈਗੀ ਆ। ਜੀ ਨਾਰਥ ਕੈਰੋਲੀਨਾ ਦੇ ਵਿੱਚ ਜਾਰਜ ਫਲੋਇਡ ਦਾ ਜਿਹੜਾ ਬਰਥ ਪਲੇਸ ਸੀਗਾ, ਸੋ ਰੇਫਰਡ ਕਰਕੇ ਇਲਾਕੇ ਦੇ ਵਿੱਚ ਅੱਜ ਇੱਕ ਮੈਮੋਰੀਅਲ ਸਰਵਿਸ ਵੀ ਜਿਹੜੀ ਉਹ ਰੱਖੀ ਗਈ ਆ।
ਤੇ ਕਹਿੰਦੇ ਉਸ ਤੋਂ ਬਾਅਦ ਦੇ ਵਿੱਚ ਪਬਲਿਕ ਵਿਊਇੰਗ ਉੱਥੋਂ ਦੇ 11 ਵਜੇ ਦੇ ਮੁਤਾਬਕ ਜਿਹੜੀ ਆ ਉਹ ਹੋਵੇਗੀ ਤੇ ਫਿਰ ਜਿਹੜੀ ਪ੍ਰਾਈਵੇਟ ਸਰਵਿਸ ਆ ਉਹ ਦੁਪਹਿਰ 3 ਵਜੇ ਜਿਹੜੀ ਉਹ ਸ਼ੁਰੂ ਹੋਵੇਗੀ। ਉੱਥੋਂ ਦੇ ਪਰਿਵਾਰ ਨੇ ਜਿਹੜਾ ਉਹ ਦੱਸਿਆ ਆ, ਹੋਕ ਕਾਉਂਟੀ ਸ਼ੈਰਿਫ ਨੇ ਵੀ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਹੈਗੀ ਆ। ਸੋ ਬਾਕੀ ਜਿਹੜੇ ਉੱਥੋਂ ਦੇ ਸ਼ੈਰਿਫ ਹੈਗੇ ਨੇ ਹੋਕ ਕਾਉਂਟੀ ਦੇ, ਉਹਨਾਂ ਨੇ ਕਿਹਾ ਆ ਵੀ ਜਿਨ੍ਹਾਂ ਨੇ ਵੀ ਇੱਥੇ ਆਉਣਾ ਆ ਵੀ ਪਲੀਜ਼ ਇਸ ਜਿਹੜੇ ਜਾਰਜ ਫਲਡ ਤੇ ਉਹਨਾਂ ਦੇ ਪਰਿਵਾਰ ਦੀ ਸੰਵੇਦਨਾ ਨੂੰ ਸਮਝਦੇ ਹੋਏ, ਸੈਂਸਿਟੀਵਿਟੀ ਨੂੰ ਸਮਝਦੇ ਹੋਏ ਕੋਈ ਜਿਹੜੀ ਪੁੱਠਾ ਕਾਰਾ ਜਿਹੜਾ ਕੋਈ ਨਾ ਕਰੇ ਤੇ ਉਸ ਨੂੰ ਇਹ ਚੀਜ਼ ਨੂੰ ਰਿਸਪੈਕਟ ਕਰਨ। ਇਸੇ ਤਰ੍ਹਾਂ ਬਲੈਕ ਲਾਈਵਜ਼ ਮੈਟਰ ਵਾਲਿਆਂ ਨੇ ਜਿਹੜੇ US ਦੇ ਅਟਾਰਨੀ ਜਨਰਲ ਬਿਲ ਵਾਰਡ, ਉਹਨਾਂ ਨੂੰ ਕਹਿੰਦੇ ਵੀ ਉਹ ਸੂ ਕਰਨ ਜਾ ਰਹੇ ਹੈਗੇ ਆ, ਕਿਉਂਕਿ ਜਦੋਂ ਬੜੇ ਸ਼ਾਂਤਮਈ ਜਿਹੜੇ ਪ੍ਰੋਟੈਸਟਰ ਸੀਗੇ ਉਹ ਵਾਈਟ ਹਾਊਸ ਦੇ ਬਾਹਰ ਜਿਹੜਾ ਆ ਪ੍ਰੋਟੈਸਟ ਕਰ ਰਹੇ ਸੀ, ਜਦੋਂ ਉਹਨਾਂ ਦੇ ਉੱਤੇ ਟੀਅਰ ਗੈਸ ਜਿਹੜੀ ਆ ਵਰਤੀ ਗਈ ਆ। ਜੀ ਸੋ ਹਰਜੋਤ ਸਿੰਘ ਜੀ, ਜਿਹੜੇ ਇੱਕ ਟੈਕਸਸ ਦੇ GOP ਦੇ ਕੁਛ ਕੁ ਦਰਜਨ ਜਿਹੜੇ ਕਾਉਂਟੀ ਦੇ ਵੱਖੋ ਵੱਖਰੇ ਚੇਅਰਮੈਨਸ ਆ, ਉਹਨਾਂ ਨੇ ਇੱਕ ਕੌਨਸਪੀਰੇਸੀ ਥਿਊਰੀਜ਼ ਜਾਰਜ ਫਲੋਇਡ ਦੀ ਮੌਤ ਨੂੰ ਲੈ ਕੇ ਉਹ ਤੇ ਉਸ ਦੇ ਨਾਲ ਸੰਬੰਧਿਤ ਨਸਲਵਾਦ ਦੇ ਨਾਲ ਸੰਬੰਧਿਤ ਜਿਹੜੀਆਂ ਮੀਮਸ ਸੀਗੀਆਂ ਉਹਨਾਂ ਨੂੰ ਜਿਹੜਾ ਔਨਲਾਈਨ ਸ਼ੇਅਰ ਕੀਤਾ। ਕਈ ਤਾਂ ਇੱਥੋਂ ਤੱਕ ਵੀ ਔਨਲਾਈਨ ਕਹੀ ਜਾ ਰਹੇ ਸੀਗੇ ਵੀ ਇਸ ਦੀ ਮੌਤ ਹੀ ਜਿਹੜੀ ਆ ਉਹ ਨਹੀਂ ਹੋਈ। ਕਈ ਜਾਣੇ ਉਸ ਦੇ ਨੱਕ ਦੇ ਵੱਲ ਨੂੰ ਇਸ਼ਾਰਾ ਕਰਕੇ ਵੀ ਇਹਨੂੰ ਕਿੱਦਾਂ ਸਾਹ ਜਿਹੜਾ ਉਹ ਨਹੀਂ ਸੀ ਆਇਆ। ਕਈਆਂ ਨੇ ਆਪਾਂ ਦੇਖਿਆ ਵੀ ਤਸਵੀਰਾਂ ਪਾਈਆਂ ਸੀ ਵੀ ਗੋਡਿਆਂ ਦੇ ਜਿਹੜੇ ਆ ਉਹ ਧੌਣਾ ਦੇ ਉੱਤੇ ਰੱਖ ਕੇ ਵੀ ਦੇਖੋ ਅਸੀਂ ਤੇ ਚੰਗਾ ਭਲਾ ਸਾਹ ਜਿਹੜਾ ਉਹ ਲੈ ਰਹੇ ਹੈਗੇ ਆ। ਸੋ ਆਈ ਥਿੰਕ ਇਸ ਦੇ ਕਰਕੇ ਕਾਫੀ ਜ਼ਿਆਦਾ ਪ੍ਰੋਬਲਮ ਆ ਸਕਦੀ ਹੈ। ਉੱਧਰ ਪਿਛਲੇ ਦਿਨਾਂ ਦੇ ਵਿੱਚ ਇੱਕ ਕਾਫੀ ਜਿਸ ਨੂੰ ਨਸਲੀ ਇੱਕ ਆਖਿਆ ਜਾਂਦਾ ਸੀ GOP ਦਾ ਮੈਂਬਰ ਕਥਿਤ ਤੌਰ ਦੇ ਉੱਤੇ ਸਟੀਵਨ ਕਿੰਗ, ਉਹ ਆਪਣੀ ਪ੍ਰਾਇਮਰੀ ਵੀ ਜਿਹੜਾ ਉੱਥੇ ਹਾਰ ਗਿਆ ਸੀਗਾ। ਜੀ ਇਸੇ ਤਰ੍ਹਾਂ ਚਾਈਨਾ ਵਾਲਿਆਂ ਨੇ ਹੁਣ ਆਪਣੇ ਜਿਹੜੇ ਜਿੰਨੇ ਵੀ ਉਹਨਾਂ ਦੇ ਸਿਟੀਜ਼ਨ ਆ, ਜਿੰਨੇ ਆਸਟ੍ਰੇਲੀਆ ਵੱਲ ਨੂੰ ਜਾ ਰਹੇ, ਉਹਨਾਂ ਨੂੰ ਕਿਹਾ ਆ ਵੀ ਤੁਸੀਂ ਉੱਥੇ ਨਾ ਜਾਓ। ਉਹਨਾਂ ਨੇ ਟਰੈਵਲ ਐਡਵਾਈਜ਼ਰੀ ਇਸ਼ੂ ਕੀਤੀ ਆ ਵੀ ਏਸ਼ੀਅਨ ਮੂਲ ਦੇ ਲੋਕਾਂ ਦੇ ਨਾਲ ਉੱਥੇ ਜਿਹੜੀ ਆ ਉਹਨਾਂ ਦੇ ਅਗੇਂਸਟ ਵਾਇਲੈਂਸ ਹੋ ਰਹੀ ਆ ਤੇ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਹੋ ਰਹੀ ਆ, ਖਾਸ ਕਰਕੇ ਕਰੋਨਾ ਵਾਇਰਸ ਦੀ ਪੈਂਡੇਮਿਕ ਤੋਂ ਬਾਅਦ। US ਤੇ ਚਾਈਨਾ ਦੇ ਵਿੱਚ ਤਾਂ ਸਾਰਿਆਂ ਨੂੰ ਪਤਾ ਹੀ ਆ ਵੀ ਜਿਹੜਾ ਆਲਰੇਡੀ ਚਾਈਨਾ ਤੋਂ ਕੋਈ ਵੀ ਏਅਰਲਾਈਨ ਜਿਹੜੀ ਆ ਜੂਨ 16 ਤੋਂ ਬਾਅਦ USA ਨਹੀਂ ਆ ਸਕਦੀ। ਸਾਰੀਆਂ ਏਅਰਲਾਈਨਸ ਜਿਹੜੀਆਂ ਚਾਈਨਾ ਦੀਆਂ ਬੰਦ ਕੀਤੀਆਂ ਗਈਆਂ। ਜੀ ਸੋ ਇਹ ਹਰਜੋਤ ਸਿੰਘ ਜੀ ਆਪਾਂ ਵੱਖ-ਵੱਖ ਜਿਹੜੀਆਂ ਖਬਰਾਂ ਅਹਿਮ ਸੀਗੀਆਂ ਆਪਣੇ ਇੱਕ ਜਾਂਦੇ ਆਪਾਂ ਕਰਨੀਆਂ ਵੀ ਬਹੁਤ ਸਾਰੇ ਸਾਡੇ ਸਰੋਤੇ ਜਿਹੜੇ ਆ ਨਾ, ਉਹਨਾਂ ਦਾ ਕੁਐਸਚਨ ਸੀ ਵੀ ਇੰਡੀਆ ਤੋਂ ਹੁਣ ਵਾਪਸ ਆਉਣ ਫਲਾਈਟਾਂ ਦੀ, ਉਹਨਾਂ ਦੀ ਮੈਂ ਦੱਸਦਾ ਜਾਵਾਂ। ਕਹਿੰਦੇ ਵੀ 300 ਤੋਂ ਵੱਧ ਫਲਾਈਟਾਂ ਜਿਹੜੀਆਂ 에ਅਰ ਇੰਡੀਆ ਵਾਲਿਆਂ ਨੇ ਹੁਣ ਚਾਲੂ ਕਰ ਦੇਣੀਆਂ 11 ਜੂਨ ਤੋਂ ਲੈ ਕੇ 30 ਜੂਨ ਤੱਕ। ਸੋ ਉਹਨਾਂ ਦੇ ਨਾਲ ਸੰਪਰਕ ਜੀ, ਉਹਨਾਂ ਨਾਲ ਸੰਪਰਕ ਕਰੋ। ਪਰ ਉਹ ਕਾਫੀ ਪ੍ਰਾਈਸ ਆ। ਅੱਜ ਸਵੇਰੇ ਵੀ ਸਾਡੇ ਇੱਕ ਸਰੋਤੇ ਦੀ ਕਾਲ ਆਈ ਸੀ। ਸੋ ਨਿਊ ਦਿੱਲੀ ਤੋਂ ਸੈਨ ਫਰਾਂਸਿਸਕੋ ਦੀ 1,80,000 ਰੁਪਏ ਦੀ ਵਨ ਵੇ ਦੀ ਫਲਾਈਟ ਹੈਗੀ ਆ। ਸੋ ਇਹਨਾਂ ਨੇ ਇਕੱਲੇ ਹੀ ਆਪਣਾ ਵੈਬਸਾਈਟ ਓਪਨ ਕੀਤਾ ਤੇ 65 ਮਿਲੀਅਨ ਲੋਕਾਂ ਨੇ ਹਿੱਟ ਕੀਤਾ ਤੇ ਵੈਬਸਾਈਟ ਉਹਨਾਂ ਦਾ ਕਰੈਸ਼ ਹੋ ਗਿਆ। ਸੋ ਇਹ ਇੱਥੋਂ ਇਸ ਵੇਖੋ ਵੀ ਕਿੰਨੇ ਲੋਕ ਫਸੇ ਹੋਏ ਨੇ। ਬਹੁਤ ਜ਼ਿਆਦਾ ਗ੍ਰੀਨ ਕਾਰਡ ਹੋਲਡਰ 3 ਮਹੀਨੇ ਹੋ ਗਏ ਹਰਜੋਤ ਸਿੰਘ ਜੀ, ਆਪਾਂ ਸਟੈਪ ਪ੍ਰੋਗਰਾਮ ਦਾ ਬਹੁਤ ਰੌਲਾ ਪਾਇਆ। ਕਈ ਜਣੇ ਅਜੇ ਵੀ ਕਾਲ ਕਰਦੇ ਨੇ, ਉਹ ਜੀ ਸਾਨੂੰ ਪਤਾ ਨਹੀਂ ਲੱਗਾ। ਆਈ ਥਿੰਕ ਕਈ ਲੋਕ ਇਹ ਸੋਚਦੇ ਸੀ ਵੀ ਸ਼ਾਇਦ ਜੂਨ ਤੱਕ ਸਾਰਾ ਕੁਝ ਠੀਕ ਹੋ ਜਾਣਾ ਤੇ ਮੁੜ ਫਲਾਈਟਾਂ ਈਜ਼ੀਲੀ ਚਾਲੂ ਹੋ ਜਾਣਗੀਆਂ, ਪਰ ਉਹਨਾਂ ਦੀ ਉਸ ਗੱਲ ਦੇ ਉੱਤੇ ਕਿਤੇ ਨਾ ਕਿਤੇ ਪਾਣੀ ਫਿਰ ਗਿਆ। ਉਹ ਉਮੀਦ ਦੇ ਉੱਤੇ ਪਾਣੀ ਫਿਰਿਆ ਤੇ ਕਰੋਨਾ ਵਾਇਰਸ ਅਜੇ ਪੂਰੀ ਤਰ੍ਹਾਂ ਜਿਹੜਾ ਠੀਕ ਤਾਂ ਨਹੀਂ ਹੋਇਆ, ਪਰ ਫਲਾਈਟਾਂ ਦੁਬਾਰਾ ਚਾਲੂ ਹੋਣਗੀਆਂ ਤੇ ਹੁਣ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ। ਹੁਣ ਮਹਿੰਗੇ ਭਾਅ ਦੇ ਉੱਤੇ ਜਿਹੜਾ ਉਹ ਆਉਣਾ ਪੈਣਾ ਆ। ਬਹੁਤ ਸਾਰੇ ਲੋਕ ਆਪਣੇ ਆਪ ਨੂੰ ਠੱਗੇ ਹੋਏ ਵੀ ਮਹਿਸੂਸ ਕਰਨਗੇ ਵੀ ਵੱਖ-ਵੱਖ ਫਲਾਈਟਾਂ 'ਚ ਅਸੀਂ ਪਹਿਲਾਂ ਉੱਧਰ ਡਾਲਰ ਦਿੱਤੇ ਆ, ਹੁਣ ਇੱਧਰਲੇ ਪਾਸੇ ਵੀ ਜਿਹੜੇ ਉਹ ਦੇਣੇ ਪੈਣਗੇ। ਪਰ ਦੇਖੋ ਜੀ, ਇਹੀ ਮਜਬੂਰੀ ਹੈ। ਇਸੇ ਮਜਬੂਰੀ ਦੇ ਨਾਂ ਦੇ ਉੱਤੇ ਹੀ ਸਾਰਾ ਕੁਝ ਜਿਹੜਾ ਉਹ ਚੱਲਦਾ ਰਹਿੰਦਾ ਹੈਗਾ ਜੀ। ਬਿਲਕੁਲ। ਹੁਣ ਆਪਾਂ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਫਿਰ ਸਾਡੇ ਨਾਲ ਜਿਹੜੇ ਆ ਵਕੀਲ ਸਾਹਿਬ ਜੁੜਨਗੇ। ਤੁਹਾਡਾ ਕਿਸੇ ਦਾ ਵੀ ਇਮੀਗ੍ਰੇਸ਼ਨ ਨਾਲ ਰਿਲੇਟਡ ਕੁਐਸਚਨ ਹੋਇਆ, ਤੁਸੀਂ ਕਾਲ ਕਰ ਲਿਓ 408 272 5200 ਤੇ ਜੀ। ਤੇ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਜ਼ਨੋ 1300 AM, KLHC ਬੇਕਰਸਫੀਲਡ 1350 AM। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ?
ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਹੈ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ, ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਹਾਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹਾਂ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਗੁਰੀ ਅੱਜ ਮੇਰਾ ਘਰੇ